ਸੋ ਬਹੁਤ ਲੋਕਾਂ ਨੂੰ ਯਕੀਨ ਤਾਂ ਨਹੀਂ ਹੋਊਗਾ, ਰਾਜਕਨਵੀਰ ਸਿੰਘ ਜੀ ਕਹਿੰਦੇ ਪਈ ਯੂਕੇ ਦੇ ਵਿੱਚ ਸਰਵੇ ਕੀਤਾ ਗਿਆ, ਕਹਿੰਦੇ ਪਈ 25% ਬ੍ਰਿਟੇਨਸ ਦੇ ਲੋਕ ਰਹਿਣ ਵਾਲੇ ਕਹਿੰਦੇ ਵੀ ਹੋ ਸਕਦਾ ਸਾਨੂੰ ਆਪਣੇ ਜਿਹੜੇ ਆ ਖਾਣ ਵਾਲੇ ਜਿਹੜੇ ਚਾਹੇ ਲੰਚ ਜਾਂ ਬ੍ਰੇਕਫਾਸਟ ਮਿਸ ਕਰਨਾ ਪਊਗਾ। ਜਿੰਨੀ ਜ਼ਿਆਦਾ ਕੰਜ਼ਿਊਮਰ ਪ੍ਰਾਈਸਿਸ ਉੱਥੇ ਵੱਧ ਗਈਆਂ ਆ। ਯੂਕੇ ਦੇ ਵਿੱਚ ਇਨਫਲੇਸ਼ਨ 9% ਤੇ ਪਹੁੰਚ ਗਈ ਆ। 40 ਸਾਲਾਂ ਬਾਅਦ ਉੱਥੇ ਇੰਨੀ ਜ਼ਿਆਦਾ ਪਹੁੰਚੀ। ਸੋ ਅਮਰੀਕਾ ਤੋਂ ਵੀ ਜ਼ਿਆਦਾ ਇਨਫਲੇਸ਼ਨ ਯੂਕੇ ਦੇ ਵਿੱਚ ਹੋ ਗਈ ਆ ਫੂਡ ਤੇ એનર્ਜੀ ਪ੍ਰਾਈਸਿਸ ਨੂੰ ਲੈ ਕੇ। ਉੱਥੇ એનર્ਜੀ ਦੀਆਂ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਵਧੀਆਂ। ਕੰਜ਼ਿਊਮਰ ਪ੍ਰਾਈਸਿਸ 2.5% ਮੰਥ ਟੂ ਮੰਥ ਕਹਿੰਦੇ ਇਨਕਰੀਜ਼ ਹੁੰਦਾ ਜਾ ਰਿਹਾ ਰਿਊਟਰਸ ਦੇ ਮੁਤਾਬਕ। ਇਹ ਬੈਂਕ ਆਫ ਇੰਗਲੈਂਡ ਨੇ ਕਿਹਾ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਹੁਣ। ਸੋ ਇਹ ਦੇਖੋ ਵੀ ਇਦਾਂ ਦੀ ਖਬਰ ਇੰਗਲੈਂਡ ਵਰਗੇ ਮੁਲਕ ਤੋਂ ਆਣੀ ਹੈ ਤੇ ਗਰੀਬ ਮੁਲਕਾਂ ਦਾ ਤਾਂ ਕੀ ਹਾਲ ਹੋਣਾ। ਜੇ ਹੁਣ ਗਰੀਬ ਮੁਲਕ ਦੀ ਗੱਲ ਕਰਦੇ ਜਾਈਏ, ਸ਼੍ਰੀਲੰਕਾ ਵੱਲ ਆਈਏ, ਨਿਊਯਾਰਕ ਟਾਈਮ ਦੇ ਮੁਤਾਬਕ ਅੱਜ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਨੇ ਕਹਿ ਦਿੱਤਾ ਵੀ ਅੱਜ ਦਾ ਦਿਨ ਆਖਰੀ ਆ ਪੂਰੇ ਸ਼੍ਰੀਲੰਕਾ 'ਚ ਲੋਕਾਂ ਨੂੰ ਗੈਸ ਲੈਣ ਦੇ ਲਈ। ਉਸ ਤੋਂ ਬਾਅਦ ਉਹਨਾਂ ਦੇ ਕੋਲ ਗੈਸ ਸਟੇਸ਼ਨਾਂ ਦੇ ਉੱਤੇ ਗੈਸ ਨਹੀਂ ਹੋਊਗੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ $75 ਮਿਲੀਅਨ ਫੋਰਨ ਐਕਸਚੇਂਜ ਦੇ ਵਿੱਚ ਚਾਹੀਦਾ ਆ ਤਾਂ ਕਿ ਉਹ ਜਿਹੜੀਆਂ ਜ਼ਰੂਰੀ ਚੀਜ਼ਾਂ ਆ ਉਹ ਬਾਹਰਲੇ ਮੁਲਕਾਂ ਤੋਂ ਖਰੀਦ ਸਕਣ। 14 ਦੇ ਕਰੀਬ ਜ਼ਰੂਰੀ ਜਿਹੜੀ ਮੈਡੀਸਿਨਸ ਹੈਗੀਆਂ, ਦਵਾਈਆਂ ਆ ਅਸੈਂਸ਼ੀਅਲਸ, ਉਹ ਉਹਨਾਂ ਕੋਲ ਹੈ ਨਹੀਂ। ਸ਼੍ਰੀਲੰਕਾ ਦੇ ਕੋਲ $6.8 ਬਿਲੀਅਨ ਦਾ ਬਜਟ ਦਾ ਡੈਫਿਸਿਟ ਆ, ਜਿਹੜਾ ਕਿ ਸ਼੍ਰੀਲੰਕਾ ਦੇ 2.4 ਟ੍ਰਿਲੀਅਨ ਰੁਪੀਜ਼ ਬਣਦਾ ਆ ਜਾਂ 13% ਉਹਨਾਂ ਦੀ GDP ਦਾ ਬਣਦਾ ਹੈਗਾ। ਸੋ ਉੱਥੇ ਤਾਂ ਬਹੁਤ ਜਿਹੜੀ ਜੀ ਸਥਿਤੀ ਮਾੜੀ ਆ। ਲੋਕਾਂ ਨੇ ਤਾਂ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਧੱਕੇ ਮਾਰ ਕੇ ਪੋਲੀਟੀਸ਼ਨਾਂ ਨੂੰ ਪਾਣੀ 'ਚ ਸਿੱਟਿਆ ਆ, ਕੁੱਟਮਾਰ, ਅੱਗ ਜਾਣੀ ਜਿਹੜੀ ਉਹ ਸਾਰਾ ਕੁਛ ਜਿਹੜਾ ਉੱਥੇ ਹੋ ਰਿਹਾ ਆ। ਸਿਰਫ ਇੱਕ ਦਿਨ ਦਾ ਤੇਲ ਕਹਿੰਦੇ ਉੱਥੇ ਬਚਿਆ ਸੀਗਾ। ਸੋ ਆਪਾਂ ਆਪਣੇ ਸਾਹਮਣੇ ਇੱਕ ਨੇਸ਼ਨ ਫੇਲ ਹੁੰਦਾ ਦੇਖ ਰਹੇ ਆ ਵੀ ਕੀ ਜਿਹੜਾ ਉੱਥੇ ਉਹ ਬਣ ਰਿਹਾ ਆ। ਕਰਪਸ਼ਨ, ਲੋਕਾਂ ਦੀ ਨਹੀਂ ਸੁਣਨਾ, ਲੋਕਾਂ ਦੇ ਨਾਲ ਧੱਕਾ ਜਿਹੜਾ ਉਹ ਕਰਨਾ ਆ। ਇਵੈਂਚੁਅਲੀ ਆਹ ਚੀਜ਼ ਵੱਲ ਨੂੰ ਉਹ ਕਦਮ ਜਿਹੜੇ ਉਹ ਵੱਧ ਜਾਂਦੇ ਆ। ਇੱਕ ਮੁਲਕ ਦੇ ਦੁਆਰਾ ਆਪਣੇ ਆਪ ਨੂੰ ਉਹਦੇ ਕਈ ਹਿੱਸੇ ਦੂਜੇ ਮੁਲਕ ਨੂੰ ਵੇਚ ਦੇਣੇ, ਬੰਦਰਗਾਹਾਂ ਜਿਹੜੀਆਂ ਪੱਕੀਆਂ ਉਹਨਾਂ ਨੂੰ ਦੇ ਦੇਣੀਆਂ। ਤੇ ਹੁਣ ਦੇਖੋ ਉੱਥੇ ਕੀ ਬਣ ਰਿਹਾ। ਹੁਣ ਮੈਂ ਇਹ ਵੀ ਇੱਕ ਚੀਜ਼ ਜਿਹੜੀ ਦੇਖਣ ਵਾਲੀ ਹਰਜੋਤ ਸਿੰਘ ਜੀ, ਚੀਨ ਵੀ ਕੋਈ ਬਹੁਤੀ ਮਦਦ ਦੇ ਲਈ ਇਸ ਟਾਈਮ ਨਹੀਂ ਆ ਰਿਹਾ। ਭਾਰਤ ਵਾਲਿਆਂ ਨੇ, ਮੋਦੀ ਹੁਣਾਂ ਨੇ ਕਿਹਾ ਸੀਗਾ ਵੀ ਅਸੀਂ ਕਿੰਨੇ ਲੱਖ ਡਾਲਰ ਜਿਹੜੇ ਆ ਉਹ ਇਹਨਾਂ ਨੂੰ ਦੇਵਾਂਗੇ ਆਪਣੇ ਨੇਬਰਸ ਨੂੰ ਇਸ ਮਸਲੇ 'ਚੋਂ ਜਿਹੜਾ ਸੁਲਝਣ ਦੇ ਲਈ। ਪਰ ਉੱਥੇ ਜਿਹੜੀ ਫੋਰਨ ਡਿਪੋਜ਼ਿਟ ਆ ਉਹ ਟੋਟਲੀ ਖਤਮ ਹੁੰਦੀ ਜਾ ਰਹੀ ਆ। $US ਹੋਊਗਾ, ਉਹਦੇ ਨਾਲ ਹੀ ਜਿਹੜਾ ਆ ਉਹ ਤੇਲ ਵਗੈਰਾ ਜਿਹੜਾ ਉਹ ਖਰੀਦ ਸਕਦੇ ਆ ਤੇ ਹਾਲ ਦੀ ਘੜੀ ਉਹਨਾਂ ਦੇ ਕੋਲ ਖਰੀਦਣ ਦੀ ਕੋਈ ਵੀ ਸ਼ਮਤਾ ਨਹੀਂ ਬਚੀ। ਸੋ ਇਹ ਸਥਿਤੀ ਜਿਹੜੀ ਉਹ ਮਾੜੀ ਚੱਲ ਰਹੀ ਆ। ਅਜਿਹੀਆਂ ਚੀਜ਼ਾਂ ਦਾ ਪ੍ਰਭਾਵ ਹਰਜੋਤ ਸਿੰਘ ਜੀ ਉਹ ਕਾਫੀ ਜ਼ਿਆਦਾ ਆਲੇ ਦੁਆਲੇ ਜਿਹੜਾ ਉਹ ਪੈਂਦਾ, ਦੁਨੀਆ ਦੀ ਇਕੋਨਮੀ ਦੇ ਉੱਤੇ ਅਸਰ ਜਿਹੜਾ ਉਹ ਪੈਂਦਾ ਆ। ਕੋਈ ਮੰਨੇ ਚਾਹੇ ਨਾ ਮੰਨੇ, ਮੋਸਟਲੀ ਅਜਿਹੀਆਂ ਖਬਰਾਂ ਦਾ ਮਾੜਾ ਹੀ ਅਸਰ ਜਿਹੜਾ ਆ ਉਹ ਆਲੇ ਦੁਆਲੇ ਪੈਂਦਾ ਹੈ। ਸੋ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਕੰਚਾਨਾ ਵਿਜੇਸਿਕਾਰਾ, ਉਹਨਾਂ ਨੇ ਕਿਹਾ ਵੀ ਆਉਣ ਵਾਲੇ 3 ਦਿਨ ਪੂਰੇ ਮੁਲਕ ਦੇ ਵਿੱਚ 1190 ਦੇ ਕਰੀਬ ਗੈਸ ਸਟੇਸ਼ਨ ਹੈਗੇ ਆ, ਉੱਥੇ ਕੋਈ ਵੀ ਲਾਈਨ ਨਾ ਬਣਾਵੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਭਈ ਲੋਕ ਲਾਈਨਾਂ ਬਣਾ ਕੇ ਘੰਟਿਆਂ ਬੱਧੀ ਖੜੇ ਸੀ ਆਪਣੀ ਗੈਸ ਖਰੀਦਣ ਦੇ ਲਈ। ਹੁਣ ਟੋਟਲੀ ਗੈਸ ਖਤਮ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਹੁਣ ਗੈਸ ਸਟੇਸ਼ਨ ਤੇ ਵੀ ਨਾ ਜਾਓ। ਤੇ ਬਹੁਤ ਹੀ ਬੁਰਾ ਹਾਲ ਇਸ ਟਾਈਮ ਸ਼੍ਰੀਲੰਕਾ ਦਾ ਚੱਲ ਰਿਹਾ ਹੈਗਾ।